ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇੱਥੇ ਹਰ ਬੰਦਾ ਬਹੁਤ ਵੱਡਾ ਮਾਸ਼ੀਅਤਦਾਨ ਹੈ। ਜਿਸ ਬੰਦੇ ਨੂੰ ਛੇੜੋ ਕਿ ਮੁਲਕੀ ਮਾਸ਼ੀਅਤ ਦਾ ਬੇੜਾ ਗਰਕ ਹੋ ਰਿਹਾ, ਦੱਸ ਤੇਰੇ ਕੋਲ ਕੋਈ ਇਲਾਜ ਹੈ, ਉਹ ਭਾਵੇਂ ਜੀ ਤੁਹਾਨੂੰ ਕਮ ਅਜ਼ ਕਮ 5-7 ਹਜ਼ਾਰ ਪ੍ਰੋਗਰਾਮ ਦੱਸੇਗਾ ਕਿ ਜਨਾਬ ਮੁਲਕੀ ਮੈਸ਼ੀਅਤ ਨੂੰ ਇੰਝ ਠੀਕ ਕਰ ਲਓ, ਇੰਝ ਠੀਕ ਕਰ ਲਓ, ਇੰਝ ਕੰਨ ਫੜਾ ਦਿਓ, ਇੰਝ ਜਨਾਬ ਮੁਰਗਾ ਬਣਾ ਦਿਓ, ਫਲਾਂ ਕਰ ਦਿਓ, ਟਮਕਾਂ ਕਰ ਦਿਓ, ਮੁਲਕੀ ਮਾਸ਼ੀਅਤ ਠੀਕ ਹੋ ਜਾਏਗੀ। ਤੇ ਜਿਹੜੀ ਸਰਕਾਰ ਜਿਸ ਵੇਲੇ ਵੀ ਸਰਕਾਰ ਬਣਦੀ ਹੈ, ਇੱਕੋ ਹੀ ਰੌਲਾ ਪਾਉਂਦੀ ਹੈ ਕਿ ਪਿਛਲੀ ਹੁਕੂਮਤ ਸਾਡੇ ਜ਼ਰੇ ਮੁਬਾਦਲਾ ਦੇ ਜ਼ਖਾਇਰ ਭੁੰਜੇ ਸੁੱਟ ਗਈ ਹੈ, ਖਜ਼ਾਨਾ ਵੇਲਾ ਹੋ ਗਿਆ। ਭਗਵਾਨ ਜੀ ਕੀ ਕਰੀਏ ਹੁਣ? ਜਿਹੜਾ ਇਹ ਜ਼ਰੇ ਮੁਬਾਦਲਾ ਦੇ ਜ਼ਖਾਇਰ, ਇਹ ਉਰਾਂ ਪਰਾਂ ਦੀਆਂ ਗੱਲਾਂ, ਇਹ ਪੋਲੀਟੀਕਲ ਇਸ਼ੂਜ਼ ਤੇ ਹੋ ਸਕਦੇ ਨੇ, ਪਰ ਕੁਝ ਇਹਦੇ ਵਿੱਚ ਹਕੀਕਤਾਂ ਵੀ ਨੇ, ਕੁਝ ਐਸੀਆਂ ਪਾਲਿਸੀਆਂ ਵੀ ਨੇ ਜੋ ਸਾਡੀ ਮਾਸ਼ੀਅਤ ਨੂੰ ਖਰਾਬ ਕਰਦੀਆਂ ਨੇ। ਹੁਣ ਦੇਖੋ ਕਿ ਯਕਦਮ ਕੁਝ ਸਾਲ ਪਹਿਲੇ ਦੀ ਗੱਲ ਹੈ, ਬੜਾ ਰੌਲਾ ਪਿਆ ਸਾਡੇ ਜ਼ਰੇ ਮੁਬਾਦਲਾ ਦੇ ਜ਼ਖਾਇਰ ਇਹ ਉੱਚੇ ਹੋ ਗਏ ਨੇ ਜਨਾਬ, ਮਾਊਂਟ ਐਵਰੈਸਟ ਤੋਂ ਉੱਚੇ ਹੋ ਗਏ ਨੇ, K2 ਤੋਂ ਉੱਚੇ ਹੋ ਗਏ ਨੇ, ਫਲਾਂ ਤੋਂ ਉੱਚੇ ਹੋ ਗਏ ਨੇ, ਟਮਕਾਂ ਤੋਂ ਉੱਚੇ ਹੋ ਗਏ ਨੇ। ਤੇ ਜਦੋਂ ਗੌਰ ਨਾਲ ਵੇਖੋ, ਐਨਕ ਲਾ ਕੇ ਵੇਖੋ, ਕੰਟੈਕਟ ਲੈਂਸ ਲਾ ਕੇ ਵੇਖੋ, ਦੂਰਬੀਨ ਲਾ ਕੇ ਵੇਖੋ, ਖੁਰਦਬੀਨ ਲਾ ਕੇ ਵੇਖੋ, ਤੇ ਪਤਾ ਕੀ ਚੱਲਦਾ ਕਿ ਥੋੜੀ ਜਿਹੀ ਨਿੱਕੀ ਜਿਹੀ ਗੇਮ ਹੋਈ ਹੈ। ਕੀ ਕੀਤਾ ਹੈ ਕਿ ਉਹਨਾਂ ਨੇ ਇੱਥੇ ਬੈਂਕਾਂ ਦਾ ਇੰਟਰਸਟ ਰੇਟ ਵਧਾਤਾ ਹੈ ਤੇ ਬਾਹਰ ਦੇ ਮੁਲਕਾਂ 'ਚ ਵਸਦੇ ਪਾਕਿਸਤਾਨੀਆਂ ਨੇ ਤੜਾ ਤੜ ਉੱਥੋਂ ਰਕਮਾਂ ਕਢਾਈਆਂ, ਇੱਥੇ ਜਮ੍ਹਾਂ ਕਰਾਤੀਆਂ, ਇਸ ਲਈ ਕਿ ਉੱਥੇ ਇੰਟਰਸਟ ਰੇਟ ਉਹਨਾਂ ਦੀ ਹੈਸੀਅਤ ਦੇ ਮੁਤਾਬਕ ਘੱਟ ਸੀ ਤੇ ਇੱਥੇ ਇੰਟਰਸਟ ਰੇਟ ਵੱਧ ਸੀ। ਤੇ ਜਿਵੇਂ ਜਿਵੇਂ ਉਹ ਜ਼ਰਾ ਮੁਬਾਦਲਾ ਆਉਂਦਾ ਗਿਆ, ਪੈਸੇ ਆਉਂਦੇ ਗਏ, ਸਾਡੇ ਜ਼ਖੀਰੇ ਇਹੀ ਹੋ ਗਿਆ ਜਿਵੇਂ ਫੁੱਟਬਾਲ ਦੇ ਠੱਕ ਠੱਕ ਕਰਕੇ ਹਵਾ ਨਹੀਂ ਭਰੀ ਦੀ ਜਾਂ ਸਾਈਕਲ ਦੀ ਟਿਊਬ ਭਰੀ ਦੀ ਹੈ, ਤੇ ਇਹੀ ਜਨਾਬ ਪਹਾੜੋਂ ਪਹਾੜ ਜਿਹੜਾ ਜ਼ਰੇ ਮੁਬਾਦਲਾ ਦੇ ਜ਼ਖਾਇਰ ਹੋ ਗਏ। ਤੇ ਜਦੋਂ ਇੱਥੇ ਇੰਟਰਸਟ ਰੇਟ ਘਟਿਆ ਤੇ ਉਹੀ ਹਾਲ ਹੋਇਆ ਜੋ ਪੁਕਾਨੇ 'ਚੋਂ ਹਵਾ ਨਿਕਲਣ ਤੋਂ ਬਾਅਦ ਬਲੈਡਰ ਦਾ ਹੁੰਦਾ। ਉਹ ਪਿਛਲੇ ਦਿਨਾਂ ਦੇ ਵਿੱਚ बड़ा रौला पिया सी कि हम जनाब फलां हो जाएंगे, हम टमगा हो जाएंगे, वो बन जाएंगे, फलां बन जाएंगे, मैशियत जनाब मुद्दी हो गई है तो जनाब जरे मुआवले के खैर मुक गए ने। फिर जो चीन वालों कर्जमा इमदादी रकम आईयां तो यकदम सवाला मिलिया असी दिवालिया होने तो बच गए। हुण इक्को ही हल है कि जे तुसी जरे मुबादला के जखायर सही थां ठिकाने ते लियाना चाहते हो तो तुहानूं कुछ पॉलिसियां भी इहो जिहियां बनानियां पैणगियां कि वह जरे मुबादला के जखायर अपनी एक सतह ते एक खास वड्डी सतह ते सूट पहुँचन तो उत्थे कायम भी रहन। ये ना होवे कि हट बनी वांगू इंटरस्ट रेट वधिया तो पैसे आ गए, जरे मुबादला के जखीरे उच्चे हो गए, इंटरस्ट घटिया, पैसे कढ़ाए लोगों ने तो जरे मुबादले फिर थले। तो इस हट बनी वाले फार्मूले ते एक बारी अपने आप को खुश किया जा सकता है, कौम को गेड़ा कराया जा सकता है, पर असल हल उदों ही लभना है जो कोई मुस्तकिल माशी पॉलिसी तुहाडे कोल होवेगी ते उन्होंने रोड़न वाले तुहाडे कोल होणगे। रोड़ तो मुराद ये नहीं कि पानी च रोड़ दिओ, मेरा मुराद है कि उन्होंने टोरन वाले, तो फिर ही इत्थे काम बन सकता है। इसलिए कि असी सारे कोई भी हुकूमत जिहड़ी इत्थे आंदी है वो आंदी है डंग टपाओ पॉलिसी के तहत। वो कहता छड्डो यार जिहड़े पौने 3 साल पौने 4 साल 5 साल जिहड़े आंदे ने काम विखाओ तो जाओ, अगले इलैक्शनां विच जाओ, फिर आवांगे तो वेखांगे, सोची जाएगी करना की है। करना की हुंदा है? जिहड़ा भी आंदा है वो कहता पिछली हुकूमत ने आ कीता जनाब, पिछली हुकूमत ने आ कीता। वो दसो यार पिछले जो कर गया तुसीं अगले की कर रहे हैं? अगले भी तो वो कुछ कर रहे हैं कि आने वाले लोग उन्होंने कह सकन कि इन्हों ने की किया। ये मुल्क, ये कौम, ये समाज उदों ही तरक्की कर सकता है जो तुसी सही माशी पॉलिसियां राइज करो, माशियत नूं सही पासे चलाओ, गल दे विच तवाजन रखो, बैलेंस रखो। इत्थे की हुंदा है? इंपोर्ट वध रही है, चुक दिओ छाला,
ਐਕਸਪੋਰਟ ਵੱਧ ਰਹੀ ਹੈ, ਚੁੱਕਦੇ ਹੋ ਛਾਲਾਂ, ਇੱਕ ਉੱਤੇ ਇੱਕ ਥੱਲੇ, ਇੱਕ ਉੱਤੇ ਇੱਕ ਥੱਲੇ, ਤੇ ਬੇੜਾ ਗਰਕ ਕਿਹਦਾ ਹੁੰਦਾ? ਆਵਾਮ ਦਾ। ਇਸ ਲਈ ਕਿ ਆਵਾਮ ਤੇ ਪਿਸਣ ਲਈ ਹੈ, ਤਬਾਹ ਹੋਣ ਲਈ ਹੈ, ਉਹਨਾਂ ਪਾਲਿਸੀਆਂ ਦੇ ਭਾਰ ਥੱਲੇ ਆ ਕੇ ਜ਼ਿਬਾ ਹੋਣ ਲਈ ਹੈ। ਉਹ ਯਾਰ ਕੋ ਖੁਦਾ ਦਾ ਖੌਫ ਕਰੋ, ਕੋ ਆਵਾਮ ਦਾ ਸੋਚੋ। ਹੁਣ ਆਵਾਮ ਹੀ ਸਿਰਫ ਰਹਿ ਗਈ ਹੈ ਜਿਹੜੀ ਆਪਣੇ ਬਾਰੇ ਸੋਚ ਸਕਦੀ ਹੈ, ਬਾਕੀ ਤੇ ਕਿਸੇ ਨੂੰ ਖਿਆਲ ਨਹੀਂ ਕਿ ਆਵਾਮ ਦੇ ਬਾਰੇ ਕੀ ਸੋਚੇ। ਕਿਸੇ ਨੂੰ ਕੋਈ ਧਿਆਨ ਨਹੀਂ, ਜਦੋਂ ਇੱਧਰ ਪਾਣੀ ਖੜਾ, ਇੱਧਰ ਸ਼ਿਉ ਕਰਕੇ ਗੱਡੀ ਜਾਂਦੀ ਹੈ, ਛਿੱਟੇ ਪਾ ਕੇ ਤੁਹਾਡੇ ਤੇ ਹੋ ਜਾਂਦੀ ਹੈ। ਉਹਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ 10 ਵਾਲੀ ਰੋਟੀ 15 ਦੀ ਵਿੱਚ ਤੰਦੂਰ ਤੋਂ ਲੈ ਕੇ ਆਇਆ ਤੇ ਉਸ ਚਿੱਕੜ ਦੇ ਵਿੱਚ ਉਹਦੀ ਰੋਟੀ ਭਿੱਜ ਗਈ ਹੈ। ਉਹ ਤੁਹਾਡੇ ਕੋਲ ਸ਼ੂ ਕਰਕੇ ਗੱਡੀ ਟਪਾਉਣੇ ਵਾਲੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੱਜ ਤੁਸੀਂ ਪੈਦਲ ਕਿਉਂ ਹੋ। ਇਸ ਲਈ ਕਿ ਤੁਹਾਡੇ ਕੋਲ ਪੈਟਰੋਲ ਦੇ ਪੈਸੇ ਕੋਈ ਨਹੀਂ ਤੇ ਤੁਸੀਂ ਰੱਬੋ ਪੈਦਲ ਹੀ ਜਾਣਾ, ਭਾਵੇਂ ਤੁਸੀਂ ਮਨਸੂਰੇ ਤੇ ਟੁਰੋ ਤੇ ਦਾਦਾ ਸਾਹਿਬ ਤੱਕ ਪੈਦਲ ਜਾਓ, ਉਹਨੂੰ ਕੀ ਪਤਾ। ਇਸ ਲਈ ਕਿ ਉਹਦੀ ਟੈਂਕੀ ਤੇ ਫੁੱਲ ਹੈ, ਉਹਦਾ ਖੀਸਾ ਤੇ ਫੁੱਲ ਹੈ, ਉਹਦਾ ਬੈਂਕ ਅਕਾਊਂਟ ਤੇ ਫੁੱਲ ਹੈ। ਖਾਲੀ ਤੇ ਲੋਕ ਰਹਿ ਗਏ, ਪਬਲਿਕ ਰਹਿ ਗਈ, ਅਕਸਰੀਅਤ ਹੀ ਲੁਕਾਈ ਰਹਿ ਗਈ, ਪੈਦਾਵਾਰੀ ਤਬਕੇ ਰਹਿ ਗਏ। ਉਹ ਲੋਕ ਰਹਿ ਗਏ ਜਿਨ੍ਹਾਂ ਕੋਲ ਵੇਚਣ ਲਈ ਸਿਰਫ ਉਹਨਾਂ ਦੀ ਮਿਹਨਤ ਹੈ, ਉਹ ਭਾਵੇਂ ਜਿਸਮਾਨੀ ਮਿਹਨਤ ਹੈ ਤੇ ਉਹ ਭਾਵੇਂ ਜ਼ਿਹਨੀ ਮਿਹਨਤ ਹੈ। ਤੇ ਮਿਹਨਤ ਨੂੰ ਕਦ ਤੱਕ ਐਕਸਪਲੋਇਟ ਕਰੋਗੇ, ਮਿਹਨਤ ਦਾ ਕਦ ਤੱਕ ਇਸਤਹਿਸਾਲ ਕਰੋਗੇ। ਇਸ ਲਈ ਕਿ ਇਹ ਜ਼ਬਰ, ਇਹ ਜ਼ੁਲਮ, ਇਹ ਨਾਇਨਸਾਫੀ, ਇਹ ਸਿਤਮ, ਇਹ ਪਾਏਦਾਰ ਨਹੀਂ ਹੁੰਦਾ। ਇਹ ਨਾ ਭੁੱਲੋ ਕਿ ਤਾਰੀਖ ਸਾਨੂੰ ਕੀ ਕਹਿੰਦੀ ਹੈ। ਤਾਰੀਖ ਦੱਸਦੀ ਹੈ ਕਿ ਜਦੋਂ ਵੀ ਇਹੋ ਜਿਹੀ ਊਚ ਨੀਚ ਹੁੰਦੀ ਹੈ, ਨਾਇਨਸਾਫੀ ਹੁੰਦੀ ਹੈ, ਅਦਬੇ ਮਸਾਫਾਤ ਹੁੰਦੀ ਹੈ, ਉਦੋਂ ਫਿਰ ਵੱਡੀ ਤਬਦੀਲੀ ਆਉਂਦੀ ਹੈ। ਤੇ ਉਸ ਤਬਦੀਲੀ ਦੇ ਵਿੱਚ ਉਹ ਨਹੀਂ ਰਹਿੰਦੇ ਜਿਹੜੇ ਉਹ ਹੁੰਦੇ ਨੇ। ਹੀਨਿਆਂ ਨੂੰ ਫਿਰ ਉੱਤੇ ਆਉਣਾ ਪੈਂਦਾ ਹੈ, ਆਪਣੇ ਆਪ ਨੂੰ ਗੱਲ ਵਿੱਚ ਲਾਉਣਾ ਪੈਂਦਾ ਹੈ, ਆਪਣੇ ਰਾਹਾਂ ਆਪ ਲੱਭਣੀਆਂ ਪੈਂਦੀਆਂ ਨੇ। ਤੇ ਫਿਰ ਉਹ ਰਾਹਾਂ ਐਵੇਂ ਨਹੀਂ ਲੱਭਦੀਆਂ, ਉਹ ਫਿਰ ਜਿਹੜੇ ਲਹੂ ਰੰਗ ਰਸਤਿਆਂ ਤੋਂ ਗੁਜ਼ਰ ਕੇ ਲੱਭਦੀਆਂ ਨੇ, ਉਹ ਆਜ਼ਾਦੀਆਂ, ਉਹ ਸਹੂਲਤਾਂ, ਉਹ ਮਸਾਵਾਤਾਂ, ਉਹਦਾ ਫਿਰ ਇੱਕ ਹੋਰ ਹੀ ਰਸਤਾ ਹੈ। ਤੇ ਉਸ ਰਸਤੇ ਦੇ ਆਉਣ ਤੋਂ ਪਹਿਲਾਂ ਇੱਕ ਸਟੇਸ਼ਨ ਆਉਂਦਾ ਹੈ। ਉਸ ਸਟੇਸ਼ਨ ਤੇ ਖੜੋ ਕੇ ਅਗਰ ਤੁਸੀਂ ਫੈਸਲਾ ਕਰ ਲਓ ਕਿ ਜੇ ਗੱਡੀ ਤੋੜ ਮੰਜ਼ਿਲ ਤੇ ਪਹੁੰਚਾਉਣੀ ਹੈ ਤੇ ਫਿਰ ਉਹਨਾਂ ਪੈਸੇਂਜਰਾਂ ਦਾ ਵੀ ਧਿਆਨ ਕਰਨਾ ਪਏਗਾ ਜਿਹਨੂੰ ਤੁਸੀਂ ਥਰਡ ਕਲਾਸ ਦੇ ਪੈਸੇਂਜਰ ਕਹਿੰਦੇ ਹੋ। ਇਸ ਲਈ ਕਿ ਇੱਥੇ ਥਰਡ ਵਰਲਡ ਦੇ ਥਰਡ ਕਲਾਸ ਲੋਕ ਹੀ ਰਹਿ ਗਏ ਨੇ ਕਿ ਜਿਨ੍ਹਾਂ ਦੇ ਉੱਤੇ ਡੰਡਾ ਜਿਹੜਾ ਵੱਡੇ ਵੱਡੇ ਆਲਮੀ ਅਦਾਰਿਆਂ ਦਾ ਹੈ, ਮਾਸ਼ੀ ਅਦਾਰਿਆਂ ਦਾ ਹੈ, ਮਾਲੀਆਤੀ ਅਦਾਰਿਆਂ ਦਾ ਹੈ, ਤੇ ਉਹ ਸਿਰਫ ਨਫਾ ਸੋਚਦੇ ਨੇ। ਉਹਨਾਂ ਕੋਲੋਂ ਚਵਾਨੀ ਮੰਗੋ ਤਾਂ ਅਗਲੇ ਕਹਿੰਦੇ ਭਲਵਾਨ ਜੀ ਪਹਿਲਾਂ 100 ਰੁਪਈਆ ਟੈਕਸ ਦਾ ਲਾਓ, ਅੱਗੋਂ ਭਾਵੇਂ ਟੈਕਸ ਵਾਲੇ ਨੂੰ ਤੁਸੀਂ ਜਿੰਨਾ ਮਰਜ਼ੀ ਮਰੋੜ ਕੇ ਨਿਚੋੜੋ, ਵਿੱਚੋਂ ਕੁਛ ਨਹੀਂ ਲੱਭਣਾ। ਇਸ ਲਈ ਕਿ ਸਾਰਾ ਭਾਰ ਤੇ ਤਨਖਾਹਦਾਰ ਤਬਕੇ ਤੇ ਹੈ, ਸਾਰਾ ਭਾਰ ਤੇ ਛੋਟੇ ਛੋਟੇ ਤਾਜਰਾਂ ਤੇ ਹੈ। ਵੱਡੇ ਲੋਕ ਤੇ ਕੜੇ ਦੇ ਵਿੱਚੋਂ ਤੇਲ ਲਾ ਕੇ ਸ਼ੂ ਕਰਕੇ ਗਿਆ ਤੇ ਕੜੇ ਟੱਪ ਕੇ ਹੋ ਜਾਂਦੇ ਨੇ, ਨਾ ਉਹਨੂੰ ਕੋਈ ਟੈਕਸ ਵਾਲਾ ਪੁੱਛਣ ਵਾਲਾ, ਨਾ ਉਹਨੂੰ ਕੋਈ ਹੋਰ ਪੁੱਛਣ ਵਾਲਾ। ਮਾਰੇ ਤੇ ਪਬਲਿਕ ਜਾਂਦੇ ਨੇ, ਤਨਖਾਹਦਾਰ ਜਾਂਦੇ ਨੇ, ਪੈਨਸ਼ਨਰ ਮਾਰੇ ਜਾਂਦੇ ਨੇ, ਗਰੀਬ ਲੋਕ ਮਾਰੇ ਜਾਂਦੇ ਨੇ ਜਿਨ੍ਹਾਂ ਕੋਲ ਗੁਆਚਣ ਲਈ ਸਿਰਫ ਜ਼ੰਜੀਰਾਂ ਹੁੰਦੀਆਂ ਨੇ ਤੇ ਪਾਉਣ ਲਈ ਪੂਰੀ ਦੁਨੀਆ ਪਈ ਹੁੰਦੀ ਹੈ। ਤੇ ਜਿਸ ਦਿਨ ਉਹ ਆਪਣੀ ਆਈ ਤੇ ਆ ਗਏ, ਫਿਰ ਨਾ ਆਖਿਆ ਜੇ ਕੀ ਭਾਅ ਵਿਕਦੀ ਹੈ। ਫਿਰ ਲੋਕੀ ਤੁਹਾਡੇ ਤੋਂ ਪੁੱਛਣਗੇ ਕਿ ਤੁਸੀਂ ਦੱਸੋ ਕੀ ਭਾਅ ਵਿਕ ਰਹੀ ਹੈ। ਡਰੋ ਉਸ ਵੇਲੇ ਤੋਂ ਹੀ ਯਾਰ, ਕਿ ਜਦੋਂ ਉਹ ਰਾਈਟ ਸੱਚ, ਜਿਹਨੂੰ ਅਸੀਂ ਅੱਜ ਰਾਈਟ ਸੱਚ ਬਣਾ ਕੇ ਪੇਸ਼ ਕਰ ਰਹੇ ਹਾਂ, ਉਦੋਂ ਸੱਚੀ ਮੁੱਚੀ ਇਹ ਰਾਈਟ ਸੱਚ ਸੱਚ ਨਹੀਂ ਰਹਿਣਾ, ਇਹਦਾ ਘੁੰਡ ਲੈਣਾ ਤੇ ਇਹਦੇ ਅੰਦਰ ਲੁਕਿਆ ਝੂਠ ਬਾਹਰ ਆ ਜਾਣਾ। ਤੇ ਫਿਰ ਜੋ ਹਾਲਤ ਹੋਣੀ ਹੈ ਉਹ ਤੁਹਾਡੇ ਸੋਚਣ ਦੀ ਹੈ। ਮੈਂ ਤੇ ਸੋਚ ਲਿਆ ਕਿ ਰੋਟੀ ਜਿਹੜੀ 10 ਦੀ 15 ਚ ਲੱਭ ਰਹੀ ਹੈ, ਨਾਨ 15 ਦਾ 20 ਚ ਲੱਭ ਰਿਹਾ, ਮੈਂ ਉਹਦਾ ਹੱਲ ਕੱਢ ਲਿਆ। ਮੈਂ ਆਪ ਬਹੁਤ ਵੱਡਾ ਮਾਸ਼ੀਏਦਾਨ। ਮੈਂ ਕਿਹਾ ਯਾਰ ਤੇਰੇ ਡੰਗ ਨਾ ਸਹੀ 2 ਡੰਗ ਖਾ ਲਾਂਗੇ, ਜੇ ਹੋਰ ਮਹਿੰਗਾਈ ਵਧੀ ਤੇ 2 ਦੀ ਥਾਂ 1 ਡੰਗ ਖਾ ਲਾਂਗੇ, ਜੇ ਹੋਰ ਮਹਿੰਗਾਈ ਵਧੀ ਤੇ 3 ਡੰਗ ਨਹੀਂ ਖਾਵਾਂਗੇ, ਹਵਾ ਖਾਵਾਂਗੇ। ਕਿਉਂਕਿ ਇਸ ਲਈ ਕਿ ਫਿਲਹਾਲ ਸਾਡੇ ਇਸ ਦੇਸ਼ ਵਿੱਚ ਹਵਾ ਤੇ ਕੋਈ ਪਾਬੰਦੀ ਨਹੀਂ, ਹਵਾ ਦਾ ਕੋਈ ਮੁੱਲ ਨਹੀਂ। ਫਿਲਹਾਲ ਇਹ ਹਵਾ ਮੁਫਤ ਲੱਭਦੀ ਹੈ, ਭਾਵੇਂ ਉਸ ਹਵਾ ਵਿੱਚ ਆਕਸੀਜਨ ਘੱਟ ਹੋਵੇ ਤੇ ਕਾਰਬਨ ਦਾ ਸੀਸਾ ਬਹੁਤਾ ਹੋਵੇ। ਫਿਲਹਾਲ ਅੱਛੇ ਸਮਾਜ ਦੇ ਖਾਬ ਦੇਖਣ ਤੇ ਕੋਈ ਪਾਬੰਦੀ ਨਹੀਂ। ਇਸ ਲਈ ਕਿ ਅਜੇ ਖਾਬਾਂ ਦੇ ਸੰਸਰ ਨਹੀਂ ਲੱਗਿਆ, ਸੰਸਰ ਤਵੀਰਾਂ ਤੇ ਲੱਗਿਆ ਹੈ ਕਿ ਜਿਹੜੇ ਖਾਬ ਤੁਸੀਂ ਦੇਖਣੇ ਹੋ, ਜਿਹੜੀ ਆਦਰਸ਼ ਤੁਹਾਡੀ ਹੈ, ਜਿਹਦੇ ਵਿੱਚ ਨਾਇਨਸਾਫੀ ਨਹੀਂ ਹੁੰਦੀ,
ਇੰਨੀ ਮਹਿੰਗਾਈ ਨਹੀਂ ਹੁੰਦੀ, ਇੰਨੀ ਭੁੱਖ ਨਹੀਂ ਹੁੰਦੀ, ਮੈਰਿਟ ਦੇ ਝਗੜੇ ਨਹੀਂ ਹੁੰਦੇ, ਇਨਸਾਨੀਅਤ ਹੁੰਦੀ ਹੈ। ਉਹ ਖਾਬ ਤੁਸੀਂ ਬੜੀ ਆਜ਼ਾਦੀ ਨਾਲ ਵੇਖ ਸਕਦੇ ਹੋ, ਬੜੇ ਸਕੂਨ ਨਾਲ ਵੇਖ ਸਕਦੇ ਹੋ। ਲੇਕਿਨ ਜਦੋਂ ਅੱਖ ਖੁੱਲੇ, ਕਿਉਂਕਿ ਸੌਣ ਦੀ ਹਾਲਤ ਦੇ ਵਿੱਚ ਤੇ ਉਹਨਾਂ ਦਾ ਸੰਸਰ ਕੋਈ ਨਹੀਂ। ਸੰਸਰ ਤੇ ਉਦੋਂ ਸ਼ੁਰੂ ਹੁੰਦਾ ਜਦੋਂ ਤੁਸੀਂ ਉਹਨਾਂ ਖਾਬਾਂ ਦੀ ਤਾਬੀਰਾਂ ਲੱਭਣ ਤੁਰਨੇ ਹੋ। ਤੰਦੂਰ ਵਾਲੇ ਕੋਲ ਜਾ ਕੇ 10 ਦਾ ਨੋਟ ਹੀ ਸੁੱਟਨੇ ਹੋ, ਉਹ ਉੱਥੇ ਹੀ ਨੋਟ ਚੁੱਕਦਾ, ਫੜਾ ਕਰਕੇ ਤੁਹਾਡੇ ਮੂੰਹ ਤੇ ਮਾਰਦਾ, ਕਹਿੰਦਾ ਭਗਵਾਨ ਜੀ 15 ਦੀ ਰੋਟੀ ਹੈ, 12 ਦੀ ਰੋਟੀ ਹੈ, 13.5 ਦੀ ਰੋਟੀ ਹੈ। ਤੁਸੀਂ ਭਾਵੇਂ ਜਿੰਨੇ ਮਰਜ਼ੀ ਚੌੜੇ ਖਾਂ ਬਣ ਕੇ ਆਖੋ ਕਿ ਆ ਵੇਖ ਅਖਬਾਰ, ਇਹਦੇ ਵਿੱਚ ਲਿਖਿਆ ਕਿ ਰੋਟੀ 10 ਰੁਪਏ ਦੀ ਹੈ, ਉਹ ਕਹੇਗਾ ਫਿਰ ਤੁਸੀਂ ਅਖਬਾਰ ਨੂੰ ਹੀ ਖਾ ਲਓ, ਰੋਟੀ ਨਾ ਖਾਓ। ਕਿ ਕਿਸੇ ਵੀ ਤੰਦੂਰ ਤੇ ਜਿੱਥੇ ਅੱਧ ਪਾ ਆਟੇ ਦੀ ਰੋਟੀ ਦਾ ਰੇਟ 10 ਲਿਖਿਆ ਹੈ, ਕਦੀ ਉਹਦੇ ਕੋਲ ਉਹ ਪੇੜਾ ਚੁੱਕ ਕੇ ਉਸ ਨੂੰ ਰੱਖੋ ਕਿਸੇ ਤਰਾਜ਼ੂ ਤੇ, ਕਿਸੇ ਇਲੈਕਟ੍ਰੋਨਿਕ ਸਕੇਲ ਤੇ ਪਤਾ ਲੱਗੇਗਾ ਕਿ ਅੱਧ ਪਾ ਦੀ ਰੋਟੀ ਨਹੀਂ ਹੈ, ਇਹ ਅੱਧ ਪਾ ਦੇ ਵੀ ਅੱਧੇ ਪਾ ਦੀ ਰੋਟੀ ਵੀ ਨਹੀਂ ਹੈ। ਇਹ ਸ਼ਟਾਂਕ ਦੀ ਰੋਟੀ ਹੈ, ਜਿਹਨੂੰ ਇਹ ਫਨਕਾਰ ਨੇ ਮਾਰ ਮਾਰ ਕੇ ਐਡੀ ਵੱਡੀ ਕਰਕੇ ਤੁਹਾਡੇ ਕੇ ਪੇਸ਼ ਕਰਤਾ ਹੈ ਕਿ ਉਹ ਪਾਪੜ ਦਮਾ ਰੋਟੀ ਹੈ, ਜਿਸ ਨੂੰ ਬੜੇ ਸਕੂਨ ਨਾਲ ਭਾਵੇਂ ਸੁੱਟ ਕੇ ਖੇਡੋ ਤੇ ਭਾਵੇਂ ਸਿਰ 'ਚ ਮਾਰ ਕੇ ਆਪਣੇ ਸਿਰ ਨਾਲ ਖੇਡੋ। ਇਹ ਵੇਲਾ ਕਿਵੇਂ ਮੁੱਕੇਗਾ? ਇਹ ਵੇਲਾ ਮੁਕਾਉਣ ਲਈ ਸਾਨੂੰ ਜਾਂ ਤੇ ਆਪ ਮੁਕਣਾ ਪਏਗਾ ਤੇ ਜਾਂ ਫਿਰ ਉਹਨਾਂ ਨੂੰ ਮੁਕਾਉਣਾ ਪਏਗਾ ਜੋ ਇਸ ਦੇ ਜ਼ਿੰਮੇਦਾਰ ਨੇ। ਇਸ ਲਈ ਕਿ ਸਾਡੇ ਇਸ ਸਮਾਜ ਦੇ ਵਿੱਚ ਤਬਦੀਲੀ ਵੋਟ ਦੀ ਆਉਂਦੀ ਹੈ, ਤੇ ਵੋਟ ਪਾਉਣ ਲੱਗਿਆਂ ਅਸੀਂ ਇਹ ਨਹੀਂ ਵੇਖਦੇ ਕੋਈ ਮਾੜਾ ਬੰਦਾ ਆ ਗਿਆ ਜਿਹੜਾ ਕਿ ਵਾਕਈ ਕੰਮ ਕਰ ਸਕਦਾ, ਅਸੀਂ ਉਹਨੂੰ ਵੋਟ ਦਈਏ। ਅਸੀਂ ਵੋਟ ਦੇਣੇ ਉਹਨਾਂ ਲੋਕਾਂ ਨੂੰ ਜਿਹੜਾ ਪਰੇਡੋ ਤੇ ਆਇਆ, ਪਜਾਰੋ ਤੇ ਆਇਆ, ਵੀਗੋ ਤੇ ਆਇਆ, ਪਤਾ ਨਹੀਂ ਕਿਸ ਸ਼ਹਿਰ ਤੇ ਆਇਆ। ਫਿਰ ਤੁਸੀਂ ਤੁਹਾਡੇ ਸਾਰੇ ਵੋਟ ਉਸੇ ਵੱਡੇ ਵੱਡੇ ਲੋਕਾਂ ਲਈ ਰਹਿ ਜਾਂਦੇ ਨੇ। ਤੇ ਜਿਸ ਦਿਨ ਇੱਥੇ ਮਾੜੇ ਬੰਦੇ ਨੇ ਮਾੜੇ ਬੰਦੇ ਨੂੰ ਵੋਟ ਦਿੱਤਾ, ਫਿਰ ਸਾਰਾ ਕੁਝ ਨਹੀਂ ਰਹਿਣਾ। ਫਿਰ ਇਸ ਲਈ ਕਿ ਉਹ ਜ਼ਿਆਦਾਦਾਰੀ ਮੁੱਕ ਜਾਣੀ ਹੈ, ਜਿਹੜੀ ਭੁੱਖ ਪ੍ਰੋਡਿਊਸ ਕਰਦੀ ਹੈ। ਉਹ ਅਥਾਰਟੀਅਨਇਜ਼ਮ ਮੁੱਕ ਜਾਣਾ ਹੈ, ਜਿਹੜਾ ਕਿ ਸਾਰੇ ਵਸੀਲੇ ਖਿੱਚ ਕੇ ਆਪਣੇ ਬੂਹੇ ਵਾਲੇ ਪਾਸੇ ਲੈ ਜਾਂਦਾ ਹੈ। ਤੇ ਵੇਲਾ ਲੱਗਦਾ ਹੈ ਉਹ ਦੂਰ ਨਹੀਂ। ਤੇ ਮੇਰਾ ਵੀ ਇਹ ਗੱਲ ਕਰਨ ਦੇ ਵਿੱਚ ਕਸੂਰ ਕੋਈ ਨਹੀਂ, ਮਜਬੂਰ ਮੈਂ ਵੀ ਹਾਂ, ਮਜਬੂਰ ਤੁਸੀਂ ਵੀ ਹੋ। ਇਸ ਲਈ ਕਿ ਅਸੀਂ ਸਿਰਫ ਵੇਖ ਸਕਦੇ ਹਾਂ, ਰੋ ਸਕਦੇ ਹਾਂ, ਪਿੱਟ ਸਕਦੇ ਹਾਂ, ਗੱਲਾਂ ਕਰ ਸਕਦੇ ਹਾਂ। ਤੇ ਜੋ ਸਮਾਜ ਬਦਲੀ ਹੈ, ਉਹ ਸਮਾਜ ਬਦਲੀ ਦੇ ਜਿਹੜੇ ਅਸਲ ਜ਼ਿੰਮੇਦਾਰ ਨੇ, ਸੋਚੋ ਉਹ ਵਾਕਈ ਇਸ ਕਾਬਲ ਹਨ ਕਿ ਉਹ ਸਾਡੀ ਹਯਾਤੀ ਬਦਲ ਸਕਣ, ਮਾੜੇ ਬੰਦੇ ਦੀ ਹਯਾਤੀ ਬਦਲ ਸਕਣ, ਉਹਨੂੰ ਇਨਸਾਫ ਦੇ ਸਕਣ, ਉਹਨੂੰ ਰੋਟੀ ਦੇ ਸਕਣ। ਉਹਦੇ ਲਈ ਇਹੋ ਜਿਹੇ ਹਾਲਾਤ ਨਾ ਪੈਦਾ ਕਰਨ ਕਿ ਭੁੱਖ ਦੇ ਨਾਲ ਹਾਥੀ ਵੀ ਕੁੱਕੜ ਜਿੰਨਾ ਰਹਿ ਜਾਏ ਤੇ ਉਹ ਕੁੱਕੜ ਵੀ ਖਰੀਦਣ ਦੀ ਔਕਾਤ ਸਾਡੀ ਨਾ ਹੋਵੇ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ। ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਘਾੜੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?